ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਵਿੱਚ ਤੇ ਨਾਲ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਬਾਰੇ। ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 11 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਹੜੇ ਕਿ ਪਿਛਲੇ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਇਹਦੇ ਨਾਲ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਤੇ ਇੰਸ਼ੋਰੈਂਸ ਬਾਰੇ ਹੋਰ ਜਾਣਕਾਰੀਆਂ ਹਾਸਲ ਕਰਨ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫ੍ਰੈਜ਼ਨੋ, ਤਾਰਾ ਸਿੰਘ ਸਿਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਮਨਜੀਤ ਸਿੰਘ ਫਰੀਮੌਂਟ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਲਈਏ ਤੇ ਇੱਕ ਮੈਨਸਨ ਫੈਮਿਲੀ ਦਾ ਕਲਟ ਹੋਇਆ। ਉਹਦੀ ਮੈਂਬਰ ਸੀ ਲੈਸਲੀ ਵੈਨ ਹੋਟਨ। ਉਸ ਨੂੰ ਕੈਲੀਫੋਰਨੀਆ ਦੀ ਜੇਲ੍ਹ ਦੇ ਵਿੱਚੋਂ ਅੱਜ ਫ੍ਰੀ ਕਰ ਦਿੱਤਾ ਗਿਆ। 53 ਸਾਲ ਉਹ ਜੇਲ੍ਹ ਦੇ ਵਿੱਚ ਰਹੀ ਆ। 19 ਸਾਲਾਂ ਦੀ ਸੀਗੀ ਜਦੋਂ ਉਹ ਮੈਨਸਨ ਜੋ ਇੱਕ ਕਲਟ ਮੈਂਬਰ ਸੀ ਉਹਨੂੰ ਮਿਲੀ। ਕਹਿੰਦੇ ਮਰਡਰਸ ਕਲਟ ਸੀ, ਲੋਕਾਂ ਨੂੰ ਉਹ ਮਾਰ ਦਿੰਦੇ ਸੀ ਤੇ ਇਸ ਨੇ ਵੀ ਇੱਕ ਕੰਪਨੀ ਦੇ CEO ਨੂੰ ਚਾਕੂ ਮਾਰ ਕੇ 16 ਵਾਰ ਮਾਰਿਆ ਸੀ ਤੇ 53 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਕੱਲ ਵੈਨ ਹੋਟਨ ਨੂੰ ਰਿਲੀਜ਼ ਕਰ ਦਿੱਤਾ ਗਿਆ। ਉਹਦੇ ਪੈਰੋਲ ਸੁਪਰਵਾਈਜ਼ਰ ਜੋ ਡਿਪਾਰਟਮੈਂਟ ਆਫ ਕਰੈਕਸ਼ਨਸ ਦੇ ਆ ਤੇ ਉਹਨਾਂ ਨੇ ਇਹ ਕਿਹਾ ਆ ਵੀ ਮੈਰੀ ਜ਼ਿਮਨੇਜ਼ ਵੀ 3 ਸਾਲਾਂ ਦੀ ਪੈਰੋਲ ਟਰਮ ਹੋਊਗੀ। ਉਹ ਤੋਂ ਬਾਅਦ ਫਿਰ ਉਹਦਾ ਦੇਖਿਆ ਜਾਊਗਾ। ਕਹਿੰਦੇ ਵੀ 53 ਸਾਲਾਂ 'ਚ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਹਦੀ ਜਿਹੜੀ ਲਾਈਫ ਆ ਉਹ ਟੋਟਲੀ ਚੇਂਜ ਹੋਊਗੀ। ਕਿਉਂਕਿ ਕਦੇ ਉਸਨੇ ATM ਨਹੀਂ ਵਰਤਿਆ, ਕਦੇ ਉਸਨੇ ਜੋ ਸੈੱਲ ਫੋਨ ਆ ਉਹ ਨਹੀਂ ਦੇਖਿਆ ਹੈਗਾ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਦੇ ਆਫਿਸ ਨੇ ਇਹ ਕਿਹਾ ਆ ਵੀ ਅਸੀਂ ਜੋ ਇਹ ਡਿਸੀਜਨ ਆਇਆ ਆ ਪੈਲਟ ਕੋਰਟ ਦਾ, ਉਸ ਦੀ ਚੈਲੰਜ ਨਹੀਂ ਕਰਾਂਗੇ। 50 ਸਾਲਾਂ ਤੋਂ ਵੱਧ ਹੋ ਗਿਆ ਕਹਿੰਦੇ ਵੀ ਮੈਸਨ ਕਲਟ ਨੂੰ, ਜਿਨ੍ਹਾਂ ਨੇ ਇਹ ਬਹੁਤ ਹੀ ਘਿਨਾਉਣੇ ਅਫੈਂਸ ਕੀਤੇ ਸੀ, ਬਰੂਟਲ ਅਫੈਂਸਿਸ ਕੀਤੇ ਸੀ ਤੇ ਜੋ ਵਿਕਟਮਸ ਹੈਗੇ ਉਹਨਾਂ ਦੇ ਜਾਂ ਪਰਿਵਾਰ ਹਜੇ ਵੀ ਅਫੈਕਟਡ ਹੈਗੇ ਆ। ਕੈਲੀਫੋਰਨੀਆ ਗਵਰਨਰ ਗੈਬਨ ਨਿਊਸਮ ਹੋਣਾ ਨੇ ਇਹ ਇੱਕ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਈਵਨ ਦੋ ਅਸੀਂ ਇਸ ਡਿਸੀਜਨ ਦੇ ਨਾਲ ਡਿਸਅਪੁਆਇੰਟਡ ਹੈਗੇ ਆ, ਪਰ ਅਸੀਂ ਉਸ ਕੋਰਟ ਦੇ ਡਿਸੀਜਨ ਦੇ ਅਗੇਂਸਟ ਕੋਈ ਐਕਸ਼ਨ ਨਹੀਂ ਲਵਾਂਗੇ ਜਾਂ ਅੱਗੇ ਕੈਲੀਫੋਰਨੀਆ ਦੀ ਜਿਹੜੀ ਸੁਪਰੀਮ ਕੋਰਟ ਆ ਉਹਦੇ ਵਿੱਚ ਨਹੀਂ ਲੈ ਕੇ ਜਾਵਾਂਗੇ। 53 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਵੈਨ ਹੋਟਨ, ਇਹ ਜੋ ਬੀਬੀ ਆ, ਇਸ ਨੂੰ ਟ੍ਰਾਂਜ਼ੀਸ਼ਨਲ ਹਾਊਸਿੰਗ ਪ੍ਰੋਗਰਾਮ ਦੇ ਵਿੱਚ ਰੱਖਿਆ ਜਾਊਗਾ, ਜਿੱਥੇ ਉਹਨੂੰ ਇੰਪਲਾਇਮੈਂਟ ਦੀ ਟ੍ਰੇਨਿੰਗ ਵੀ ਦਿੱਤੀ ਜਾਊਗੀ, ਕਿਸ ਤਰ੍ਹਾਂ ਜੌਬ ਲੱਭਣੀ ਹੈਗੀ ਆ। ਇਹ ਉਹਨਾਂ ਨੇ CNN ਨੂੰ ਦੱਸਿਆ ਹੈਗਾ। ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਤੁਹਾਨੂੰ ਵੀ ਉਹ 1953 ਦੇ ਵਿੱਚ ਉਹਨਾਂ ਨੇ ਇਹ ਕ੍ਰਾਈਮ ਕੀਤਾ ਸੀ। 1977 ਦੇ ਵਿੱਚ ਉਹ ਪੈਰੋਲ ਦੇ ਲਈ ਐਲੀਜੀਬਲ ਬਣੀ ਸੀ, ਪਰ ਕੈਲੀਫੋਰਨੀਆ ਦੇ ਵੱਖ-ਵੱਖ ਗਵਰਨਰਸ ਨੇ ਹਮੇਸ਼ਾ ਹੀ ਉਸ ਦੀ ਜਿਹੜੀ ਆ ਉਹਨੂੰ ਬਲੌਕ ਕੀਤਾ, ਕਿਉਂਕਿ ਸਭ ਤੋਂ ਪਹਿਲਾਂ ਉਹਨੂੰ ਡੈਥ ਪੈਨਲਟੀ ਹੋਈ ਸੀ ਤੇ ਡੈਥ ਪੈਨਲਟੀ ਨੂੰ ਲਾਈਫ ਇਨ ਪ੍ਰਿਜ਼ਨ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਸੀ। 5 ਵਾਰ ਸਟੇਟ ਦੇ ਗਵਰਨਰਸ ਨੇ, 2 ਵਾਰ ਗਵਰਨਰ ਜੈਰੀ ਬਰਾਊਨ ਨੇ ਤੇ ਬਾਕੀ ਜਿਹੜੇ ਆ ਮੌਜੂਦਾ ਜੋ ਗਵਰਨਰ ਆ ਗੈਬਨ ਨਿਊਸਮ, 3 ਵਾਰ ਉਹਨਾਂ ਨੇ ਇਹ ਜੋ ਡਿਸੀਜਨ ਉਸ ਨੂੰ ਛੱਡਣ ਦਾ ਇਹ ਸੀ ਵੀ ਉਹਨੂੰ ਬਲੌਕ ਕੀਤਾ ਗਿਆ। 1994 ਦੇ ਵਿੱਚ ਵੈਨ ਹੋਟਨ ਨੇ ਕਿਹਾ ਵੀ ਇੱਕ ਇੰਟਰਵਿਊ ਦੇ ਦੌਰਾਨ ਵੀ ਹਾਂ ਮੈਂ ਉਸ ਕਿਲਿੰਗ ਦੇ ਵਿੱਚ ਇਨਵੋਲਵ ਸੀ, ਜਿਸ ਟਾਈਮ ਦੇ ਉੱਤੇ 19 ਸਾਲਾਂ ਦੀ ਸੀ ਤੇ ਉਸ ਨੇ ਇੱਕ ਕੰਪਨੀ ਦੇ ਜੋ CEO ਸੀ ਉਸ ਨੂੰ 16 ਵਾਰ ਚਾਕੂ ਮਾਰ ਕੇ ਮਾਰ ਦਿੱਤਾ ਸੀ ਜੀ।
ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸੈਨ ਫਰਾਂਸਿਸਕੋ ਦਾ। ਸੈਨ ਫਰਾਂਸਿਸਕੋ ਨੂੰ ਕਿਸੇ ਸਮੇਂ ਅਮਰੀਕਾ ਦੇ ਉਹਨਾਂ ਸ਼ਹਿਰਾਂ ਦੇ ਵਿੱਚ ਗਿਣਿਆ ਜਾਂਦਾ ਸੀ ਜਿੱਥੇ ਆਰਥਿਕਤਾ ਦੇ ਨਾਲ ਜੁੜੀਆਂ ਵੱਡੇ ਕਾਰੋਬਾਰ ਜਿਹੜੇ ਉਹ ਕੀਤੇ ਜਾਂਦੇ ਸੀਗੇ। ਮਤਲਬ ਕਿ ਜਿਵੇਂ ਆਪਾਂ ਆਰਥਿਕ ਰਾਜਧਾਨੀ ਕਹਿ ਦਿੰਦੇ ਹਾਂ ਤਾਂ ਉਹਨਾਂ ਸ਼ਹਿਰਾਂ ਦੇ ਵਿੱਚੋਂ ਇੱਕ ਸੈਨ ਫਰਾਂਸਿਸਕੋ ਨੂੰ ਗਿਣਿਆ ਜਾਂਦਾ ਸੀ। ਪਰ ਪਿਛਲੇ ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਹੀ ਆਪਾਂ ਸੈਨ ਫਰਾਂਸਿਸਕੋ ਦੇ ਹਾਲਾਤਾਂ ਬਾਰੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਾਣਕਾਰੀਆਂ ਦੇ ਰਹੇ ਹਾਂ। ਹੁਣ ਇੱਕ ਫਿਰ ਜਿਹੜੀ ਰਿਪੋਰਟ ਆ ਉਹ ਚਰਚਾ ਦੇ ਵਿੱਚ ਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਸੈਨ ਫਰਾਂਸਿਸਕੋ ਦੇ ਵਿੱਚ ਪਿਛਲੇ 3 ਮਹੀਨਿਆਂ ਤੇ ਜੇਕਰ ਗੱਲ ਕਰੀਏ ਤਾਂ 5 ਮਿਲੀਅਨ ਵਰਗ ਫੁੱਟ ਜਿਹੜਾ ਦਫ਼ਤਰੀ ਥਾਂ ਉਹ ਖਾਲੀ ਹੋ ਗਿਆ, ਯਾਨੀ ਕਿ ਹੁਣ ਉੱਥੇ ਦਫ਼ਤਰ ਨਹੀਂ ਵਰਤੇ ਜਾਂਦੇ। ਇੱਕ ਗਲੋਬਲ ਕੰਪਨੀ ਦੁਆਰਾ ਤਿਮਾਹੀ ਦੀ ਰਿਪੋਰਟ ਦੇ ਮੁਤਾਬਕ ਜਿਹੜੀ ਕਿ ਦੁਨੀਆ ਭਰ ਦੇ ਵਿੱਚ ਵਪਾਰਕ ਰੀਅਲ ਅਸਟੇਟ ਨੂੰ ਟਰੈਕ ਕਰਦੀ ਹੈ, ਉਹਨੇ ਇਹ ਦਾਅਵਾ ਕੀਤਾ ਹੈ। ਉਹਨਾਂ ਦੀ ਇਨਵੈਸਟੀਗੇਟਿਵ ਰਿਪੋਰਟਰ ਨੇ ਹਿਲਡਾ ਗੁਟਰੇਜ਼, ਤੇ ਉਹਨੇ ਇਹ ਗੱਲ ਕਹੀ ਹੈ ਕਿ ਮੈਂ ਜਿੰਨੀਆਂ ਵੀ ਇੱਥੇ ਵਪਾਰਿਕ ਅਦਾਰੇ ਕੰਮ ਕਰ ਰਹੇ ਸੀ, ਉਹਨਾਂ ਦੇ ਦਫ਼ਤਰ ਸੀ, ਆਫਿਸ ਪ੍ਰੀਮਿਸਿਸ ਬਣੇ ਹੋਏ ਸੀ ਜਿੱਥੇ EMPLOYEES ਕੰਮ ਕਰ ਰਹੇ ਸੀ, ਤਾਂ ਜਦੋਂ ਉਹਨਾਂ ਦੇ ਆਂਕੜਿਆਂ ਦੇ, ਉਹਨਾਂ ਦੇ ਡਾਟਾ, ਉਹਨਾਂ ਦੇ ਜਿੰਨਾ ਕਾਰੋਬਾਰ ਹੁੰਦਾ, EMPLOYEES ਦੀ ਗਿਣਤੀ, ਪਾਰਕਿੰਗ ਜਾਂ ਉਹਨਾਂ ਦੇ ਜਿਹੜੇ ਰੈਂਟ ਜਾਂਦੇ ਨੇ ਮਹੀਨੇਵਾਰ, ਤਾਂ ਜਦੋਂ ਉਹਨਾਂ ਦੇ ਉੱਤੇ ਚਰਚਾ ਕੀਤੀ ਗਈ, ਉਹਨਾਂ ਨੂੰ ਘੋਖਿਆ ਗਿਆ, ਤਾਂ ਉਹ ਕਹਿੰਦੇ ਕਿ ਸੈਨ ਫਰਾਂਸਿਸਕੋ ਦੇ ਵਿੱਚ ਕਈ ਹਿੱਸੇ ਅਜਿਹੇ ਨੇ ਜਿੱਥੋਂ ਵੱਡੀ ਗਿਣਤੀ ਕੰਪਨੀਆਂ ਦੇ ਦਫ਼ਤਰ ਜਿਹੜੇ ਨੇ ਉਹ ਮੂਵ ਹੋ ਚੁੱਕੇ ਨੇ। ਮਤਲਬ ਉੱਥੇ ਹੁਣ ਕੋਈ ਕੰਮਕਾਜ ਨਹੀਂ ਚੱਲਦਾ। ਇੱਥੋਂ ਤੱਕ ਕਿ ਉਹਨੇ ਕਿਹਾ ਕਿ ਕਈ ਇਲਾਕੇ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੂੰ 5-6 ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਦਾ ਹੋ ਚੁੱਕਿਆ ਤੇ ਉੱਥੇ ਕੋਈ ਰਿਕਵਰੀ, ਮਤਲਬ ਕਿ ਉੱਥੇ ਦੁਬਾਰਾ ਕੰਮਕਾਰ ਨਹੀਂ ਸਟਾਰਟ ਹੋਇਆ। ਤੇ 5 ਮਿਲੀਅਨ ਵਰਗ ਫੁੱਟ ਜਿਹੜੀ ਦਫ਼ਤਰੀ ਥਾਂ ਉਹ ਇਸ ਵੇਲੇ ਸੈਨ ਫਰਾਂਸਿਸਕੋ ਦੇ ਵਿੱਚ ਘਟ ਗਈ ਆ। ਆਪਾਂ ਪਹਿਲਾਂ ਤੋਂ ਹੀ ਠੰਡੇ ਹੋਏ ਕੰਮਕਾਰਾਂ ਬਾਰੇ ਜਾਂ ਆਪਾਂ ਪਹਿਲਾਂ ਤੋਂ ਹੀ ਮੰਦਵਾੜੇ ਬਾਰੇ ਆਪਾਂ ਚਰਚਾ ਤਾਂ ਕਰਦੇ ਰਹਿੰਦੇ ਹਾਂ, ਪਰ ਇਹ ਇੱਕ ਹੋਰ ਚੀਜ਼ ਐਡ ਆਨ ਕਰਨ ਵਾਲੀ ਹੈ ਕਿ ਦਫ਼ਤਰ ਬੰਦ ਹੋ ਰਹੇ ਨੇ। ਉਹਨਾਂ ਨੇ ਕਿਹਾ ਕਿ ਅਜਿਹੇ ਉਹਨਾਂ ਕੰਪਨੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਹੜੀਆਂ ਕੋਵਿਡ ਪੈਂਡੇਮਿਕ ਤੋਂ ਬਾਅਦ ਸਰਵਾਈਵ ਨਹੀਂ ਕਰ ਸਕੀਆਂ। ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਕੰਪਨੀਆਂ ਉਹ ਕੰਪਿਊਟਰ ਜਾਂ ਟੈਕ ਇੰਡਸਟਰੀ ਦੇ ਨਾਲ ਜੁੜੀਆਂ ਜਿਹੜੀਆਂ ਉਹ ਦੱਸੀਆਂ ਗਈਆਂ ਨੇ। ਜੀ, ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਦੇ ਵਿੱਚ ਚਾਹੇ ਕੈਲੀਫੋਰਨੀਆ ਦੀ ਸਰਕਾਰ ਨੇ ਬਿਲੀਅਨਸ ਆਫ ਡਾਲਰ ਹੋਮਲੈਸਨੈਸ ਨੂੰ ਫਾਈਟ ਕਰਨ ਲਈ ਖਰਚੇ ਆ, ਪਰ ਇਹ ਪ੍ਰੋਬਲਮ ਵਰਸ ਹੁੰਦੀ ਜਾ ਰਹੀ ਹੈਗੀ ਆ। ਤੁਸੀਂ ਆਮ ਦੇਖ ਸਕਦੇ ਆ ਵੱਡੇ ਵੱਡੇ ਸ਼ਹਿਰਾਂ 'ਚ ਕਿਸ ਤਰ੍ਹਾਂ ਜੋ ਹੋਮਲੈਸ ਆ ਉਹਨਾਂ ਨੇ ਆਪਣੇ ਸ਼ਹਿਰ ਵਸਾਏ ਹੋਏ ਆ, ਟੈਂਟ ਲਾਏ ਹੋਏ ਹੈਗੇ ਆ। ਕੈਲੀਫੋਰਨੀਆ ਨੇ 17.5 ਬਿਲੀਅਨ ਡਾਲਰ ਹੋਮਲੈਸਨੈਸ ਤੇ ਖਰਚ ਕੀਤਾ 2018 ਤੋਂ ਲੈ ਕੇ 2022 ਤੱਕ। ਪਰ ਕੈਲੀਫੋਰਨੀਆ ਦੀ ਹੋਮਲੈਸ ਲੋਕਾਂ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਇਹਨਾਂ ਸਮੇਂ ਦੇ ਦੌਰਾਨ ਵਧੀ ਹੈਗੀ ਆ। 1,70,000 ਹੋਮਲੈਸ ਪੀਪਲ ਕੈਲੀਫੋਰਨੀਆ 'ਚ ਰਹਿੰਦੇ ਆ। ਕਿਸੇ ਵੀ ਸਟੇਟ ਨਾਲੋਂ ਸਭ ਤੋਂ ਵੱਧ USA ਦੇ ਵਿੱਚ ਜੇ ਹੋਮਲੈਸ ਲੋਕ ਰਹਿੰਦੇ ਆ, ਉਹ ਸਟੇਟ ਆਫ ਕੈਲੀਫੋਰਨੀਆ 'ਚ ਹੈਗੇ ਆ। ਜੇਸਨ ਇਲੀਅਟ ਸੀਨੀਅਰ ਐਡਵਾਈਜ਼ਰ ਹੈਗੇ ਹੋਮਲੈਸਨੈਸ ਦੇ, ਗਵਰਨਰ ਗੈਵਨ ਨਿਊਸਮ ਉਹਨਾਂ ਦੇ, ਤੇ ਉਹ ਕਹਿੰਦੇ ਆ ਵੀ ਸਾਡੀ ਕੋਸ਼ਿਸ਼ ਪੂਰੀ ਆ ਪਰ ਹੋ ਕੁਛ ਨਹੀਂ, ਵਾਪਰ ਨਹੀਂ ਰਿਹਾ ਹੈਗਾ। ਹੋਮਲੈਸਨੈਸ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਆ। 2/3 ਜੋ ਲੋਕ ਆ ਸਟਰੀਟਸ ਦੇ ਉੱਤੇ, ਉਹ ਕਹਿੰਦੇ ਵੀ ਉਹਨਾਂ ਨੂੰ ਮੈਂਟਲ ਹੈਲਥ ਦੇ ਸਿੰਪਟਮਸ ਹੈਗੇ ਆ। 4 ਬਿਲੀਅਨ ਡਾਲਰ ਮੈਂਟਲ ਹੈਲਥ ਦੇ ਉੱਤੇ ਕੈਲੀਫੋਰਨੀਆ 'ਚ ਖਰਚਿਆ ਜਾ ਰਿਹਾ। 2.5 ਮਿਲੀਅਨ ਡਾਲਰ ਕੈਲੀਫੋਰਨੀਆ ਦੇ ਵਿੱਚ ਹੋਰ ਕਹਿੰਦੇ ਚਾਹੀਦਾ ਹੈਗਾ ਇਸ ਇਸ਼ੂ ਨੂੰ ਫਾਈਟ ਕਰਨ ਦੇ ਲਈ। ਜੀ, ਟੋਟਲ 20.6 ਬਿਲੀਅਨ ਐਲੋਕੇਟ ਕੀਤਾ ਗਿਆ 2024 ਤੱਕ ਤਾਂ ਕਿ ਹੋਮਲੈਸਨੈਸ ਘਟਾਈ ਜਾ ਸਕੇ। 4 ਬਿਲੀਅਨ ਡਾਲਰ ਲੋਕਲ ਗਵਰਨਮੈਂਟ ਤੇ ਸਪੈਂਡ ਕੀਤਾ ਐਂਟੀ ਹੋਮਲੈਸ ਇਨੀਸ਼ੀਏਟਿਵ ਦੇ ਲਈ। 3.7 ਬਿਲੀਅਨ ਡਾਲਰ ਪ੍ਰੋਗਰਾਮ ਗਿਆ ਹੈਗਾ ਪ੍ਰੋਜੈਕਟ ਹੋਮ ਕੀ, ਜਿਹੜਾ ਉਹ ਲੋਕਲ ਗਵਰਨਮੈਂਟਸ ਨੂੰ ਹੈਗਾ ਇਹਨਾਂ ਨੂੰ ਘਰ ਲੈ ਕੇ ਦੇਣ ਦੇ ਲਈ। 13,500 ਦੇ ਕਰੀਬ ਯੂਨਿਟਸ ਜੋ ਸਮਾਲ ਯੂਨਿਟਸ ਆ ਉਹ ਫਿਨਿਸ਼ ਐਂਡ ਸੈਟਅਪ ਕੀਤੇ ਗਏ ਹੈਗੇ ਆ ਹੋਮਲੈਸ ਲੋਕਾਂ ਨੂੰ ਰਹਿਣ ਦੇ ਲਈ। 2 ਬਿਲੀਅਨ ਡਾਲਰ ਹਿਊਜ ਪੋਟ ਇਹ ਟੈਕਸ ਕ੍ਰੈਡਿਟਸ ਦੇ ਸੰਬੰਧ ਦੇ ਵਿੱਚ ਡਿਵੈਲਪਰਸ ਨੂੰ ਗਈ ਆ, ਜੋ 481 ਦੇ ਕਰੀਬ ਨਵੇਂ ਯੂਨਿਟ ਬਣਾਉਣਗੇ ਜਿਨ੍ਹਾਂ ਦੇ ਵਿੱਚ ਹੋਮਲੈਸ ਲੋਕਾਂ ਨੂੰ ਰੱਖਿਆ ਜਾਊਗਾ। ਡਾਕਟਰ ਮਾਰਗੋਟ ਕੋਸ਼ੇਲ ਉਹਨਾਂ ਨੇ ਇਲੀਅਟ ਦੇ ਨਾਲ ਇਸ ਇਸ਼ੂ ਦੇ ਉੱਤੇ ਕੰਮ ਕੀਤਾ ਹੈਗਾ। ਇੱਕ ਨਵੀਂ ਰਿਪੋਰਟ ਵੀ ਉਹਨਾਂ ਨੇ ਛਾਪੀ ਹੈਗੀ ਆ। ਕਹਿੰਦੇ 3200 ਦੇ ਕਰੀਬ ਹੋਮਲੈਸ ਜੋ ਲੋਕ ਆ ਉਹਨਾਂ ਦੇ ਸਰਵੇ ਕੀਤੇ ਗਏ ਆ UCSF ਸੈਂਟਰ ਫਾਰ ਵਲਨਰੇਬਲ ਪੋਪੂਲੇਸ਼ਨ ਦੇ ਵੱਲੋਂ। ਤੇ ਪੋਲੀਟੀਸ਼ੀਅਨ ਤੇ ਹੋਰ ਬਹੁਤ ਸਾਰੇ ਜੋ ਵੋਟਰਸ ਆ ਉਹ ਇਹਦਾ ਸਾਰਾ ਸੋਲੂਸ਼ਨ ਚਾਹੁੰਦੇ ਹੈਗੇ ਆ। ਨਿਊਸਮ ਨੇ ਕਹਿੰਦਾ ਵੀ ਮੈਂ ਪੂਰੀ ਸਟੇਟ ਤੇ ਆਪਣੀ ਜਿਹੜੀ ਉਹਨਾਂ ਦੀ ਸਟੇਟ ਆਫ ਸਪੀਚ ਸੀਗੀ 2020 ਦੇ ਵਿੱਚ, ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਜ਼ਿਆਦਾ ਇਹਦੇ ਤੇ ਜ਼ੋਰ ਲਾਇਆ ਸੀ। 84% ਕੈਲੀਫੋਰਨੀਅਨ ਇਹ ਸੋਚ ਰਹੇ ਆ
ਹੋਮਲੈਸਨੈਸ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਡੀ ਇਸ ਟਾਈਮ ਦੇ ਉੱਤੇ ਪ੍ਰੋਬਲਮ ਬਣੀ ਹੋਈ ਹੈਗੀ ਆ। ਕੈਰਨ ਵਾਸ ਇਹਨਾਂ ਨੇ ਇੱਕ ਇਹ ਵੀ ਗਵਰਨਰ ਦੇ ਆਫਿਸ ਦੇ ਨਾਲ ਹੀ ਕੰਮ ਕਰਦੇ ਆ। ਉਹਨਾਂ ਨੇ ਕਿਹਾ ਵੀ ਸਾਨੂੰ ਸਟੇਟ ਆਫ ਐਮਰਜੈਂਸੀ ਹੋਮਲੈਸਨੈਸ ਦੇ ਸੰਬੰਧ ਦੇ ਵਿੱਚ ਕਰਨੀ ਚਾਹੀਦੀ ਹੈਗੀ ਆ। ਜੀ, ਅਗਲੀ ਖਬਰ ਦੇ ਵੱਲ ਵਧਦੇ ਹਾਂ, ਰੁਖ ਕਰਦੇ ਹਾਂ ਲਾਸ ਐਂਜਲਸ ਦਾ। ਲਾਸ ਐਂਜਲਸ ਦੇ ਵਿੱਚ ਜਿਹੜੀ ਮੈਟਰੋ ਹੈ ਇਹ ਲਗਾਤਾਰ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਮੈਟਰੋ ਦੇ ਵਿੱਚ ਵਾਧਾ ਕ੍ਰਾਈਮ ਹੈ ਜਿਹੜਾ ਉਹ ਸਿਟੀ ਦੇ ਲਈ ਬੜੀ ਸਿਰਦਰਦੀ ਬਣਦਾ ਜਾ ਰਿਹਾ। ਹੁਣ KTL ਦੇ ਵੱਲੋਂ ਜਦੋਂ ਪੁੱਛਿਆ ਗਿਆ LA ਮੈਟਰੋ ਬਾਰੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਮੈਟਰੋ ਦੇ ਵਿੱਚ ਸੇਵਾਵਾਂ ਬਿਹਤਰ ਕਰਨ ਦੇ ਲਈ ਤਾਂ ਜੋ ਲੋਕ ਇਹਦੇ ਵਿੱਚ ਸੁਰੱਖਿਅਤ ਮਹਿਫੂਜ਼ ਮਹਿਸੂਸ ਕਰਨ। LA ਮੈਟਰੋ ਨੇ ਇੱਕ ਜਿਹੜੀ ਦਾਅਵਾ ਕੀਤਾ, ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਜਿਹੜਾ ਉਹ ਲਾਂਚ ਕਰ ਰਹੇ ਹਾਂ ਜਿਹਦੇ ਤਹਿਤ ਜਿਹੜੇ ਗਸ਼ਤ ਕਰਦੇ ਨੇ ਆਫੀਸਰਸ, ਪੁਲਿਸ ਆਫੀਸਰਸ, ਉਹਨਾਂ ਦੀ ਗਿਣਤੀ ਤੇ ਗੌਰ ਕਰਾਂਗੇ ਤੇ ਨਾਲ ਜਿਹੜੀਆਂ ਕ੍ਰਾਈਮ ਦੇ ਨਾਲ ਰਿਲੇਟਡ ਘਟਨਾਵਾਂ ਨੇ ਉਹਨਾਂ ਦੇ ਨਾਲ ਨਜਿੱਠਣ ਦੇ ਵਿੱਚ, ਉਹਨਾਂ ਦੇ ਨਾਲ ਸਿੱਝਣ ਦੇ ਵਿੱਚ ਅਸੀਂ ਜਿਹੜੇ ਤੇਜ਼ੀ ਦੇ ਨਾਲ ਕੰਮ ਕਰਾਂਗੇ ਤਾਂ ਜੋ ਪੈਸੰਜਰਸ ਨੂੰ ਸੇਫ ਜਿਹੜਾ ਉਹ ਮਹਿਸੂਸ ਕਰਾਇਆ ਜਾ ਸਕੇ। ਦਰਅਸਲ LA ਮੈਟਰੋ ਦੇ ਵਿੱਚ ਕਈ ਪਿਛਲੇ ਕਾਫੀ ਸਮੇਂ ਤੋਂ ਕ੍ਰਾਈਮ ਦੇ ਨਾਲ ਜਿਹੜੀਆਂ ਜੁੜੀਆਂ ਨੇ ਘਟਨਾਵਾਂ, ਖਾਸ ਕਰਕੇ ਕਿਸੇ ਦਾ ਪਰਸ ਖੋਹ ਲੈਣਾ ਜਾਂ ਹੋਰ ਤਰ੍ਹਾਂ ਦੀਆਂ ਘਟਨਾਵਾਂ ਜਿਹਦੇ 'ਚ ਫਿਜ਼ੀਕਲੀ ਮੋਲੈਸਟੇਸ਼ਨ ਵੀ ਸ਼ਾਮਲ ਹੈ, ਉਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਜਿਹੜਾ ਕੀਤਾ ਜਾ ਰਿਹਾ ਸੀ। ਤੇ ਹੁਣ ਜਿਹੜੇ LA ਕਾਉਂਟੀ ਸ਼ੈਰਿਫ ਦੇ ਡਿਪਟੀ ਨੇ ਉਹ ਕੈਰੀ ਮਰਸਰ, ਉਹ ਕਹਿੰਦੇ ਕਿ ਅਸੀਂ ਰਾਤ ਭਰ ਗੱਡੀਆਂ ਦੇ ਵਿੱਚ ਗਸ਼ਤ ਕਰਨ ਨੂੰ ਯਕੀਨੀ ਬਣਾਵਾਂਗੇ ਤੇ ਬੱਸਾਂ ਦੇ ਵਿੱਚ ਵੀ ਪੁਲਿਸਿੰਗ ਨੂੰ ਤੇਜ਼ ਕਰਾਂਗੇ, ਮੈਟਰੋ ਦੀਆਂ ਰੇਲਾਂ ਦੇ ਵਿੱਚ ਵੀ ਗਸ਼ਤ ਵਧਾਵਾਂਗੇ। ਤੇ ਨਾਲ ਹੀ ਉਹਨਾਂ ਦਾ ਉਹ ਕਿਹਾ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕਿਉਂ ਲੱਗਦਾ ਕਿ ਜਿਹੜੇ ਪੈਸੰਜਰਸ ਨੇ, ਜਿਹੜੇ ਯਾਤਰੀ ਨੇ, ਜੋ ਮੁਸਾਫਿਰ ਨੇ, ਉਹ ਸੁਰੱਖਿਅਤ ਮਹਿਸੂਸ ਕਿਉਂ ਨਹੀਂ ਕਰਦੇ, ਸੇਫ ਮਹਿਸੂਸ ਕਿਉਂ ਨਹੀਂ ਕਰਦੇ, ਤਾਂ ਉਹਨਾਂ ਨੇ ਕਿਹਾ ਕਿ ਬਹੁਤ ਵਾਰ ਚੀਜ਼ਾਂ ਰਿਪੋਰਟ ਨਹੀਂ ਹੁੰਦੀਆਂ ਪਰ ਅਸੀਂ ਡਾਟਾ ਐਨਾਲਿਸਿਸ ਕੀਤਾ ਵਾ, ਉਹਨਾਂ ਉੱਥੋਂ ਇਹ ਲੱਗਦਾ ਕਿ ਲੋਕ LA ਦੇ ਵਿੱਚ ਮੈਟਰੋ ਜਿਹੜੀ ਸੇਵਾ ਉਹਦੇ ਬਾਰੇ ਉਹਦੀ ਸੁਰੱਖਿਆ ਨੂੰ ਲੈ ਕੇ ਕੋਈ ਜ਼ਿਆਦਾ ਸੰਤੁਸ਼ਟ ਨਹੀਂ ਹੈਗੇ। ਮਰਸਰ ਦਾ ਕਹਿਣਾ ਕਿ ਬਹੁਤ ਸਾਰੀਆਂ ਕਾਲਾਂ ਵੀ ਆਉਂਦੀਆਂ ਨੇ ਜਿੱਥੇ ਦੂਜੇ ਪੈਸੰਜਰਸ ਉੱਤੇ ਇਹ ਦੋਸ਼ ਲੱਗਦਾ ਕਿ ਉਹਨੇ ਮੇਰੇ ਨਾਲ ਹਿੰਸਕ ਵਾਰਦਾਤ ਕੀਤੀ ਜਾਂ ਉਹਨੇ ਮੈਨੂੰ ਗਲਤ ਤਰੀਕੇ ਨਾਲ ਛੋਹਿਆ ਜਾਂ ਉਤਰਨ ਵੇਲੇ ਜਾਂ ਚੜ੍ਹਨ ਵੇਲੇ ਧੱਕਾ ਮੁੱਕੀ ਜੋ ਵੀ ਕੀਤਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਕੰਪਲੇਂਟਸ ਦੀ, ਇਹਨਾਂ ਸ਼ਿਕਾਇਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਸੀ। ਤਾਂ ਹੁਣ ਉਹਨਾਂ ਨੇ ਕਿਹਾ ਕਿ ਮੈਟਰੋ ਦੇ ਜਿੰਨੇ ਟ੍ਰਾਂਜ਼ਿਟ ਰੂਟ ਨੇ ਜਾਂ ਹੋਰ ਜਿੱਥੇ ਮੈਟਰੋ ਜਾਂਦੀ ਹੈ ਤਾਂ ਅਸੀਂ ਯਕੀਨੀ ਕਰਾਂਗੇ ਗਸ਼ਤ ਵਧਾਈ ਜਾਵੇ ਤੇ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਨੇ ਉਹਨਾਂ ਦੇ ਉੱਤੇ ਗੌਰ ਜਿਹੜੀ ਆ ਉਹ ਕੀਤੀ ਜਾਵੇ। ਮੰਨਿਆ ਇਹ ਜਾ ਰਿਹਾ ਕਿ ਜੇਕਰ LA ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਗੌਰ ਹੁੰਦੀ ਹੈ, ਜੇਕਰ ਜਿਵੇਂ ਸ਼ੈਰਿਫ ਦੇ ਡਿਪਟੀ ਵੱਲੋਂ ਕਿਹਾ ਗਿਆ ਜਾਂ ਹੁਣ ਜਿਵੇਂ LA ਦੇ ਵਿੱਚ ਗਸ਼ਤ ਵਧੀ ਹੈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀਆਂ ਕ੍ਰਾਈਮ ਰਿਲੇਟਡ ਇਨਸੀਡੈਂਟਸ ਨੇ ਇਹਨਾਂ ਦੀ ਕਮੀ ਜਿਹੜੀ ਆ, ਇਹਨਾਂ ਦੇ ਵਿੱਚ ਕਮੀ ਜ਼ਰੂਰ ਜਿਹੜੀ ਹੈ ਦਰਜ ਕੀਤੀ ਜਾ ਸਕਦੀ ਹੈ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ 'ਚ ਇੱਕ ਬੰਦਾ ਜਦੋਂ ਉਸਦੀ ਪੁਲਿਸ ਵਾਲਿਆਂ ਨਾਲ ਝੜਪ ਹੋਈ ਸੀ ਤੇ ਉਹ ਪੈਰਾਲਾਈਜ਼ ਹੋ ਗਿਆ ਸੀ, ਉਸਨੇ $20 ਮਿਲੀਅਨ ਦੀ ਜੋ ਆ ਸੈਟਲਮੈਂਟ ਕੀਤੀ ਹੈਗੀ। ਗ੍ਰੈਗਰੀ ਗ੍ਰੌਸ ਉਸਨੇ, ਇਹ ਜੁਬਾ ਸਿਟੀ ਦਾ ਰਹਿਣ ਵਾਲਾ ਆ। ਕਹਿੰਦੇ ਵੀ ਇੱਕ ਟ੍ਰੈਫਿਕ ਸਟਾਪ ਦੇ ਉੱਤੇ ਪੁਲਿਸ ਵਾਲਿਆਂ ਨੇ ਉਸ ਤੇ ਜੋ ਕਾਰ ਮਾਰੀ ਸੀ ਤੇ ਉਸ ਤੋਂ ਬਾਅਦ ਉਹ ਪੈਰਾਲਾਈਜ਼ ਹੋ ਗਿਆ ਤੇ ਅੱਜ ਉਹਦਾ ਜਿਹੜੀ ਸੈਟਲਮੈਂਟ ਆ $20 ਮਿਲੀਅਨ ਦੀ ਹੋਈ ਹੈਗੀ ਆ। ਆਰਮੀ ਵੈਟਰਨ ਗ੍ਰੈਗਰੀ ਗ੍ਰੌਸ ਜੁਬਾ ਸਿਟੀ 'ਚ ਰਹਿੰਦਾ ਆ। ਪੁਲਿਸ ਡਿਪਾਰਟਮੈਂਟ ਨੂੰ ਉਸਨੇ 2022 ਦੇ ਵਿੱਚ ਸੂ ਕੀਤਾ ਸੀ ਜਦੋਂ ਪੁਲਿਸ ਆਫੀਸਰਸ ਨੇ ਪੇਨ ਕੰਪਲਾਇੰਸ ਕਰਕੇ ਯੂਜ਼ ਕੀਤਾ ਸੀ। ਇਹ ਟੈਕਨੀਕ ਹੁੰਦੀ ਆ ਜਿਹੜੀ ਯੂਜ਼ ਕੀਤੀ ਜਾਂਦੀ ਆ ਜਿਹਦੇ ਨਾਲ ਕੰਟਰੋਲ 'ਚ ਬੰਦੇ ਨੂੰ ਕੀਤਾ ਜਾਂਦਾ। ਉਹ ਕਹਿੰਦਾ ਵੀ ਮੈਂ ਰੌਲਾ ਪਾਉਂਦਾ ਰਿਹਾ, ਮੇਰੀਆਂ ਲੱਤਾਂ ਫੀਲ ਨਹੀਂ ਹੋ ਰਹੀਆਂ, ਵੀ ਮੈਨੂੰ ਪਤਾ ਨਹੀਂ ਕੀ ਮਾਰਿਆ ਹੈਗਾ ਇਹਨਾਂ ਨੇ, ਪਰ ਪੁਲਿਸ ਵਾਲਿਆਂ ਨੇ ਉਹ ਤੋਂ ਕਿਸੇ ਤਰ੍ਹਾਂ ਦਾ ਜਿਹੜਾ ਆ ਕੋਈ ਅਸਰ ਨਹੀਂ ਹੋਇਆ। ਜੋ ਗ੍ਰੌਸ ਹੈਗਾ, ਗ੍ਰੈਗਰੀ ਗ੍ਰੌਸ, ਉਸ ਨੂੰ ਅਕਿਊਜ਼ ਕੀਤਾ ਗਿਆ ਸੀ ਉਹ ਪਈ ਡਰਾਈਵਿੰਗ ਵਾਈਲ ਡਰਿੰਕਿੰਗ ਇਹ ਕਰ ਰਿਹਾ ਸੀ, ਤਾਂ ਲੋ ਸਪੀਡ ਕਰਕੇ ਉਹਦਾ ਜਿਹੜਾ ਐਕਸੀਡੈਂਟ ਆ ਅਪ੍ਰੈਲ 2020 ਦੇ ਵਿੱਚ ਹੋਇਆ ਸੀਗਾ। ਤੇ ਉਹਦੇ ਅਟਾਰਨੀ ਨੇ ਇਹ ਕਿਹਾ ਵੀ ਪਹਿਲਾਂ ਉਹਨਾਂ ਨੇ $4 ਮਿਲੀਅਨ ਆਫਰ ਕੀਤਾ ਸੀ ਪਰ ਉਸਨੂੰ ਉਹਨਾਂ ਨੇ ਨਾ ਕਰਤੀ ਸੀ। ਮੁੜ ਕੇ ਉਸਨੇ ਵਕੀਲ ਹਾਇਰ ਕਰਕੇ ਵੀ ਉੱਥੇ ਇੱਕ ਵਨ ਆਫ ਦਾ ਲਾਰਜੈਸਟ ਪੋਲੀਟੀਕਲ ਮਿਸਕੰਡਕਟ ਹੋਇਆ। ਇਸ ਸੈਟਲਮੈਂਟ ਦੇ ਵਿੱਚ ਕੈਲੀਫੋਰਨੀਆ ਦੀ ਹਿਸਟਰੀ ਬਣੀ ਆ। $24 ਮਿਲੀਅਨ ਉਸ ਬੰਦੇ ਦੀ ਜੋ ਪਰਿਵਾਰ ਆ ਉਸ ਨੂੰ ਮਿਲੂਗਾ। ਤੇ ਇੱਕ ਹੋਰ ਜੋ ਸੈਟਲਮੈਂਟ ਆ ਉਹਦੇ ਮੁਤਾਬਕ ਯੂਬਾ ਸਿਟੀ ਰੈਂਡਮਲੀ ਆਡਿਟ ਕਰੂਗੀ ਆਫੀਸਰਸ ਦੇ ਬੋਡੀ ਕੈਮ ਫੁਟੇਜ ਤਾਂ ਕਿ ਜੋ ਇਸ ਤਰ੍ਹਾਂ ਦੀਆਂ ਇਨਸੀਡੈਂਟਸ ਆ ਉਹ ਫਿਊਚਰ ਦੇ ਵਿੱਚ ਨਾ ਵਾਪਰਨ। ਜੀ
ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਰੁਖ ਕਰੀਏ ਲਾਸ ਐਂਜਲਸ ਦਾ ਹੀ। ਵੈਸਟ ਲਾਸ ਐਂਜਲਸ ਦੇ ਵਿੱਚ ਇੱਕ ਬੰਦੇ ਨੂੰ ਕੋਵਿਡ-19 ਦੇ ਵਿੱਚ ਜਿਹੜੇ ਵੀ ਕਰਜ਼ੇ ਮਿਲੇ ਸਨ ਉਹਨਾਂ ਦੇ ਵਿੱਚ ਧੋਖਾਧੜੀ ਕਰਨ ਦੇ ਮਾਮਲੇ ਦੇ ਵਿੱਚ ਹੁਣ 6 ਸਾਲਾਂ ਦੀ ਕੈਦ ਹੋਈ ਹੈ। 6 ਸਾਲ ਇਹਨੂੰ ਹੁਣ ਫੈਡਰਲ ਜੇਲ੍ਹ ਦੇ ਵਿੱਚ ਜਿਹੜੇ ਆ ਉਹ ਬਿਤਾਉਣੇ ਪੈਣਗੇ। ਤੇ ਇਹਨਾਂ ਦੇ ਵਿੱਚ ਇਹ ਸਾਬਤ ਹੋ ਚੁੱਕਿਆ ਕਿ ਇਸ ਬੰਦੇ ਨੇ ਲਾਸ ਵੈਗਸ ਦੇ ਵਿੱਚ ਫਾਲਤੂ ਖਰੀਦਦਾਰੀ ਕੀਤੀ ਤੇ ਜੂਏ ਦੇ ਉੱਤੇ ਵੀ ਪੈਸਾ ਕਾਫੀ ਉਡਾਇਆ। ਐਂਡਰਿਊ ਮਾਰਨੇਲ ਜਿਹੜਾ ਕਿ 43 ਸਾਲ ਦਾ, ਇਹਦੇ ਬਾਰੇ ਕਿਹਾ ਗਿਆ ਕਿ ਇਹਨੇ ਸਤੰਬਰ 2021 ਦੇ ਵਿੱਚ ਜਿਹੜਾ ਉਹ ਲੋਨ ਲਿਆ ਸੀਗਾ ਤੇ ਬੈਂਕ ਧੋਖਾਧੜੀ ਜਾਣਬੁੱਝ ਕੇ ਕੀਤੀ ਇਹਨੇ ਤੇ ਮਨੀ ਲਾਂਡਰਿੰਗ ਦੇ ਵਿੱਚ ਜਿਹੜੀ ਇਹਨੇ ਕੀਤੀ ਹੈ। ਤੇ ਇਹਨੇ ਨਾਲ ਇਹ ਕੀ ਕੀਤਾ ਕਿ ਇਹਨੇ ਲਗਜ਼ਰੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਤੇ ਇਹਨੇ ਇਸ ਪੈਸੇ ਦੇ ਨਾਲ ਰੇਂਜ ਰੋਵਰ, ਡੁਕੈਟੀ ਮੋਟਰਸਾਈਕਲ, ਰੋਲੈਕਸ ਘੜੀਆਂ, ਕੰਪਿਊਟਰ ਤੇ ਟੈਬਲੇਟ ਤੇ ਲੱਖਾਂ ਡਾਲਰ ਨਗਦੀ ਜਿਹੜੀ ਆਪਣੇ ਘਰੇ ਰੱਖੀ ਤੇ ਇਨਵੈਸਟ ਵੀ ਕੀਤੀ। ਇੱਥੋਂ ਤਾਂ ਹੋਰ ਇਹਦੇ ਖਾਤਿਆਂ ਦੇ ਵਿੱਚੋਂ 1.5 ਮਿਲੀਅਨ ਜਿਹੜਾ ਡਾਲਰ ਆ ਉਹ ਜ਼ਬਤ ਕੀਤੇ ਗਏ ਆ ਤੇ ਇਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਰਕਮ ਆ ਉਹਨੇ ਸਟਾਕ ਮਾਰਕੀਟ ਦੇ ਵਿੱਚ ਵਪਾਰ ਕਰਨ ਦੇ ਲਈ ਇਹ ਜਿਹੜਾ ਵਰਤਦਾ ਸੀਗਾ। ਅਸਲ ਦੇ ਵਿੱਚ ਇਹਨੇ ਜਾਲੀ ਲੋਨ ਅਰਜ਼ੀਆਂ ਦਿੱਤੀਆਂ ਤੇ ਉਹਨਾਂ ਅਰਜ਼ੀਆਂ ਦੇ ਆਧਾਰ ਤੇ ਸ਼ੈੱਲ ਕੰਪਨੀਆਂ ਦੇ ਥਰੂ ਦੱਸਿਆ ਕਿ ਮੈਂ ਕਾਰੋਬਾਰ ਕਰਦਾ ਤੇ ਪੇਰੋਲ ਦੇ ਖਰਚਿਆਂ ਬਾਰੇ ਬਹੁਤ ਸਾਰੇ ਝੂਠ ਤਫਾਨ ਇਹ ਬੰਦੇ ਨੇ ਬੋਲੇ ਤੇ ਗੁੰਮਰਾਹ ਕੀਤਾ ਜਿਹੜੇ ਬੈਂਕ ਵਾਲੇ ਨੇ ਜਾਂ ਇਸ ਪ੍ਰੋਗਰਾਮ ਦੇ ਅੰਡਰ ਜੋ ਵੀ ਸ਼ਰਤਾਂ ਹੁੰਦੀਆਂ ਸੀ ਉਹਨਾਂ ਨੂੰ ਪੂਰਾ ਕਰਕੇ ਇਸ ਸਾਰੇ ਹੀ ਸਿਸਟਮ ਨੂੰ ਗੁੰਮਰਾਹ ਕੀਤਾ। ਹੁਣ ਦੱਸਿਆ ਗਿਆ ਹੈ ਕਿ ਯੂਐਸ ਡਿਪਾਰਟਮੈਂਟ ਆਫ ਜਸਟਿਸ ਤੋਂ ਇੱਕ ਖਬਰ ਜਿਹੜੀ ਇਹ ਕੀਤੀ ਗਈ ਹੈ ਉਹਦੇ ਵਿੱਚ ਕਿਹਾ ਗਿਆ ਕਿ ਇਹਨੇ ਮਾਰਨੇਲ ਜਿਹੜਾ ਕਿ ਅਕਸਰ ਉਪਨਾਮਾਂ ਦੀ ਵਰਤੋਂ ਕਰਦਾ ਹੈ, ਛੋਟੇ ਕਾਰੋਬਾਰੀ ਜਿਹੜੇ ਕਰਜ਼ੇ ਹਾਸਲ ਕਰਦੇ ਸੀ ਉਹਦੇ ਵਿੱਚ ਜਿਹੜੇ ਨੇ ਦਸਤਾਵੇਜ਼ ਜਮ੍ਹਾਂ ਕਰਾਏ ਸੀ ਤਾਂ ਉਹ ਹੁਣ ਦਸਤਾਵੇਜ਼ ਜਾਲੀ ਨਿਕਲੇ ਨੇ ਤੇ ਇਹਦੇ ਵਿੱਚ ਜਾਲੀ ਫੈਡਰਲ ਟੈਕਸ ਫਾਈਲਿੰਗ ਤੇ ਮੁਲਾਜ਼ਮਾਂ ਦੀ ਤਨਖਾਹ ਜਿਹੜੀ ਪਾਈ ਗਈ ਹੈ ਉਹ ਵੀ ਜਾਲੀ ਦੇਖੀ ਗਈ ਹੈ ਤੇ ਹੁਣ ਉਸ ਤੋਂ ਬਾਅਦ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਇਸੇ ਮਾਮਲੇ ਦੇ ਵਿੱਚ ਇਹਨੂੰ 6 ਸਾਲਾਂ ਤੋਂ ਵੱਧ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਹੈ। ਜੀ ਜੀ ਅਗਲੀ ਖਬਰ ਵੱਲ ਚਲੀਏ। ਲਾਸ ਐਂਜਲਸ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਆ। ਆਹ ਹਫਤਾ ਬਹੁਤ ਹੀ ਜ਼ਿਆਦਾ ਉੱਥੇ ਸਦਰਨ ਕੈਲੀਫੋਰਨੀਆ 'ਚ ਗਰਮੀ ਪੈਣ ਵਾਲੀ ਆ। ਬੁੱਧਵਾਰ ਤੋਂ ਹੀ ਇਹ ਸ਼ੁਰੂ ਹੋ ਜਾਣੀ ਆ। 80 ਤੋਂ ਲੈ ਕੇ 100 ਡਿਗਰੀ ਤੱਕ ਦਾ ਟੈਂਪਰੇਚਰ ਬੁੱਧਵਾਰ ਨੂੰ ਹੋਊਗਾ ਤੇ ਵੀਕਐਂਡ ਦੇ ਦੌਰਾਨ ਸ਼ੁੱਕਰਵਾਰ ਨੂੰ 112 ਡਿਗਰੀ ਤੱਕ ਟੈਂਪਰੇਚਰ ਪਹੁੰਚ ਸਕਦਾ ਹੈਗਾ। ਸੋ ਅੱਜ ਤੋਂ ਲੈ ਕੇ ਸ਼ਨੀਚਰਵਾਰ ਰਾਤ ਤੱਕ ਜੋ ਟੈਂਪਰੇਚਰ ਆ ਬਹੁਤ ਹਾਈ ਸਦਰਨ ਕੈਲੀਫੋਰਨੀਆ 'ਚ ਰਹੂਗਾ। ਮੋਇਸਚਰ ਲੈਵਲਸ ਜੋ ਆ ਡੈਡ ਵੈਜੀਟੇਸ਼ਨ ਦੇ ਉੱਤੇ 80 ਤੋਂ ਲੈ ਕੇ 100% ਤੱਕ ਹੈਗੇ ਆ ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ ਹੈਗਾ ਪਰ ਅੱਗ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਹੈਗੇ ਆ। ਸੋ ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਪਲੀਜ਼ ਬੜਾ ਧਿਆਨ ਰੱਖੋ ਆਲੇ ਦੁਆਲੇ ਕਿਉਂਕਿ ਥੋੜੀ ਜਿਹੀ ਗੱਲ ਤੋਂ ਹੀ ਜਿਹੜੀ ਇਹ ਅੱਗ ਅੱਗੇ ਬਹੁਤ ਤੇਜ਼ੀ ਦੇ ਨਾਲ ਫੈਲ ਜਾਂਦੀ ਹੈਗੀ ਆ। ਇੱਕ ਇਹ ਆ ਵੀ ਦੂਜੇ ਗਸਟੀ ਵਿੰਡਸ ਆ ਉਹ ਵੀ ਐਂਟੀਲੋਪ ਵੈਲੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਫੈਲਣਗੀਆਂ ਤੇ ਜੇ ਕਿਤੇ ਰੱਬ ਨਾ ਕਰੇ ਅੱਗ ਲੱਗੀ ਹੋਈ ਤੇ ਫਿਰ ਬਹੁਤ ਜ਼ਿਆਦਾ ਨੁਕਸਾਨ ਉਹਦੇ ਨਾਲ ਹੁੰਦਾ ਹੈਗਾ। ਵੁੱਡਲੈਂਡ ਹਿਲਸ ਤੇ ਸੈਂਟਾ ਕਲਾਰਾ ਵੈਲੀ ਦਾ ਵੀ ਟੈਂਪਰੇਚਰ 100 ਤੋਂ ਲੈ ਕੇ 103 ਡਿਗਰੀ ਤੱਕ ਪਹੁੰਚੂਗਾ। ਸੈਨ ਗੈਬਰੀਅਲ ਦੇ ਵਿੱਚ 95 ਤੋਂ ਲੈ ਕੇ 100 ਡਿਗਰੀ ਤਾਈਂ ਤੇ ਸ਼ੁੱਕਰਵਾਰ ਤੇ ਵੀਕਐਂਡ ਦੇ ਦੌਰਾਨ ਜੋ ਟੈਂਪਰੇਚਰ ਆ ਸਦਰਨ ਕੈਲੀਫੋਰਨੀਆ 'ਚ 100 ਤੋਂ ਲੈ ਕੇ 108 ਡਿਗਰੀ ਤੱਕ ਪਹੁੰਚਣ ਦੀ ਆਸ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਜੀ ਤੇ ਪਰ ਜਾਂਦਿਆਂ ਦੀ ਗੱਲ ਕਰਦੇ ਹਾਂ ਵੈਸਟ ਸੈਕਰਾਮੈਂਟੋ ਦੀ, ਜਿੱਥੇ ਸੈਕਰਾਮੈਂਟੋ ਤੋਂ 10 ਮੀਲ ਜਿਹੜਾ ਪੱਛਮ ਦੇ ਵਿੱਚ ਇੱਕ ਹਾਦਸਾ ਵਾਪਰਿਆ। ਇੱਥੇ ਐਮਟ੍ਰੈਕ ਟ੍ਰੇਨ ਦੇ ਨਾਲ ਇੱਕ ਬੰਦੇ ਦੀ ਜਿਹੜੀ ਲਪੇਟ ਦੇ ਵਿੱਚ ਆਉਣ ਦੇ ਨਾਲ ਮੌਤ ਹੋ ਗਈ ਹੈ। ਪਤਾ ਲੱਗਿਆ ਕਿ ਇਹ ਹਾਦਸਾ ਯੋਲੋ ਕਾਉਂਟੀ ਦੇ ਵਿੱਚ ਵਾਪਰਿਆ। ਪਹਿਲਾਂ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਇਹ ਜਿਹੜੀ ਸੇਵਾ ਬਹਾਲ ਕਰ ਦਿੱਤੀ ਗਈ ਹੈ ਤੇ ਪਤਾ ਲੱਗਿਆ ਕਿ ਜਦੋਂ ਇਸ ਐਮਟ੍ਰੈਕ ਟ੍ਰੇਨ ਦੇ ਨਾਲ ਇਹਦਾ ਐਕਸੀਡੈਂਟ ਹੋਇਆ ਤਾਂ ਉਦੋਂ ਇਹਦੇ ਵਿੱਚ 67 ਜਿਹੜੇ ਮੁਸਾਫਰ ਆ ਉਹ ਸਵਾਰ ਸੀਗੇ। ਐਮਟ੍ਰੈਕ ਆਪਣੇ ਪੱਧਰ ਤੇ ਘਟਨਾ ਦੀ ਜਾਂਚ ਕਰ ਰਿਹਾ ਤੇ ਨਾਲ ਜਿਹੜੇ ਹੋਰ ਲਾਅ ਇਨਫੋਰਸਮੈਂਟ ਦੇ ਨਾਲ ਜੁੜੀਆਂ ਏਜੰਸੀਜ਼ ਨੇ ਜਿਹੜੀਆਂ ਉਹ ਵੀ ਇਸ ਮਸਲੇ ਦੀ ਹੁਣ ਜਾਂਚ ਕਰ ਰਹੀਆਂ ਨੇ। ਜੀ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਡਾਓ ਜੋਨਸ ਇੰਡਸਟਰੀਅਲ ਅੱਜ 317.2 ਵਧਿਆ ਤੇ ਕਲੋਜ਼ ਹੋਇਆ 34,261.42 ਤੇ। S&P ਇੰਡੈਕਸ ਵਧਿਆ 29.73 ਤੇ ਕਲੋਜ਼ ਹੋਇਆ 44,49.26 ਤੇ ਇਸੇ ਤਰ੍ਹਾਂ ਜੋ ਨੈਸਡੈਕ ਆ ਉਹ ਇਨਕਰੀਜ਼ ਹੋਇਆ 75.22 ਤੇ ਕਲੋਜ਼ ਹੋਇਆ 13,760.70 ਤੇ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ $1 ਦੇ ਬਰਾਬਰ ਇੰਡੀਆ ਦੇ 82 ਰੁਪਏ 47 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 32 ਸੈਂਟ, $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 10 ਪੈਸੇ ਰਹੇ ਆ।
ਜੀ ਸੋ ਇੱਥੇ ਹੀ ਸਮਾਂ ਸਮਾਪਤ ਪ੍ਰੋਗਰਾਮ ਦੇ ਸਮੇਂ ਦੀ ਸਮਾਪਤੀ ਹੈ ਜੀ। ਹਰਜੋਤ ਸਿੰਘ ਜੀ ਲਈਏ ਜੀ ਇਜਾਜ਼ਤ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।